ਕੈਨੇਡਾ ਤੋਂ ਆਪਣੇ ਇੱਕ ਕਾਲਰ ਜੁੜੇ ਆ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਗੁਰਜੀਤ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਭਾਜੀ ਗੁਰਜੀਤ ਬੋਲਦਾ ਇੱਥੇ ਬਰੈਂਪਟਨ ਤੋਂ ਜੀ। ਮੈਂ ਬਹੁਤ ਲੰਮੇ ਟਾਈਮ ਤੋਂ 10-12 ਸਾਲ ਤੋਂ ਤੁਹਾਡੇ ਨਾਲ ਜੁੜਿਆ ਜੀ, ਲਗਾਤਾਰ ਹੀ ਸੁਣਦਾ ਤੁਹਾਨੂੰ। ਤੇ ਭਾਜੀ ਤੁਸੀਂ ਗੱਲ ਕਰਦੇ ਸੀ ਲੋਡਾਂ ਦੀ, ਅਸੀਂ ਟੈਕਸਸ ਨੂੰ ਆਉਂਦੇ ਤਾਂ ਲਰੀਡੋ ਨੂੰ, ਹਨਾ ਜੀ। ਠੀਕ ਹੈ। ਸਾਨੂੰ ਡੈਲਸ, ਲਰੀਡੋ, ਹੂਸਟਨ 2-2, 3-3 ਦਿਨ ਵੀ ਬਹਿਣਾ ਪੈ ਰਿਹਾ ਜੀ। ਵਾਪਸੀ ਲੋਡ ਨਹੀਂ ਮਿਲਦੀ। ਬਾਕੀ ਭਾਜੀ ਜਿਹੜੇ ਨਾ ਤੁਸੀਂ ਕੈਨੇਡਾ ਵਾਲਿਆਂ ਨੂੰ ਟਰੱਕਿੰਗ ਜਾਂ ਬਿਜ਼ਨਸਮੈਨ ਕਹਿੰਦੇ ਆ, ਇਹ ਭਾਜੀ ਬਿਜ਼ਨਸਮੈਨ ਨਹੀਂ ਹੈਗੇ, ਇਹ ਡਰੱਗ ਡੀਲਰ ਹੈ ਜੀ ਸਾਡੇ ਤਾਂ। ਤੁਹਾਡੀ ਬੜੀ ਹਾਂਜੀ, ਇਹਦਾ ਡਰੱਗ ਜ਼ਿਲ੍ਹੇ ਅਰੈਸਟ ਹੁੰਦੇ ਪਤਾ ਤਾਂ ਏਦਾਂ ਹੀ ਲੱਗਦਾ। ਵੈਸੇ ਉਹਨਾਂ ਦੇ ਨਾਂ ਤਾਂ ਆਪਣਿਆਂ ਦੇ ਚਮਕਦੇ ਹੁੰਦੇ ਆ। ਲਾਸਟ ਵੀਕ ਇੱਥੇ ਬਰੈਂਪਟਨ ਦੀ ਬਹੁਤ ਵੱਡੀ ਕੰਪਨੀ ਆ, ਉਹਦਾ ਭੰਗ ਦਾ ਫੜਿਆ ਟਰੇਲਾ, ਤੁਸੀਂ ਖਬਰ ਪੜ੍ਹੀ ਹੋਣੀ ਹੈ, 9 ਮਿਲੀਅਨ ਦਾ ਫੜਿਆ ਜੀ, ਹਨਾ। ਜੀ। ਇਹ ਸਾਡੇ ਜੀ ਨਾ ਇੱਥੇ ਕੋਈ ਚੱਜ ਦਾ ਮੀਡੀਆ ਆ, ਇਹਨਾਂ ਨੂੰ ਆਪਾਂ ਮੀਡੀਆ ਵਾਲੇ ਵੀ ਨਹੀਂ ਕਹਿ ਸਕਦੇ ਵੀ ਆਪਣਾ ਪਰਸਨਲੀ ਬਿਜ਼ਨਸ ਆ ਜੀ ਇਹਨਾਂ ਦਾ, ਹਨਾ। ਤੇ ਨਾ ਇਹ ਬਿਜ਼ਨਸਮੈਨ ਟਰੱਕਿੰਗ 50% ਦਾ ਸਾਡੇ ਡਰੱਗ ਦੇ ਸਿਰ ਤੇ ਡਿੱਗੀ ਹੋ ਜੀ। ਹੁਣ ਇਹਨਾਂ ਦੀਆਂ ਚੀਕਾਂ ਨਿਕਲੀਆਂ ਜੀ, ਜਿਹੜੇ ਅਸੀਂ ਪੁਰਾਣੇ ਬੰਦੇ ਕਰਾਉਣੇ ਨਹੀਂ, ਸਾਡਾ ਵੀ ਬੁਰਾ ਹਾਲ ਕੀਤਾ ਹੈ ਜੀ ਮਹਿੰਗਾਈ ਕਰਕੇ ਜੀ। ਧੂੰਆਂ ਨਿਕਲਿਆ ਪਿਆ ਜੀ ਸਾਰਿਆਂ ਦਾ। ਇਹਨਾਂ ਨੇ ਜੀ ਪਿਛਲੇ ਨਾ ਅਸੀਂ $1,80,000 ਦੇ ਟਰੱਕ ਲਏ ਸੀ 19 ਦੇ ਵਿੱਚ। ਇਹਨਾਂ ਨੇ ਕੀ ਕੀਤਾ, $2,60,000 ਦਾ ਟਰੱਕ ਕਰਤਾ ਜੀ ਸਾਡੇ ਇੱਥੇ ਕੈਨੇਡਾ 'ਚ। ਇਹਨੇ 50-50, 40-40 ਇਕੱਠੇ ਟਰੱਕ ਬੁੱਕ ਕਰਾ ਲਏ ਜੀ। ਸਾਡੇ ਜਿਹੜੇ ਇੱਕ ਬੰਦਾ ਇੱਕ ਟਰੱਕ ਲੈ ਕੇ ਚਲਾਉਂਦਾ ਜੀ, ਉਹਨੂੰ ਲੈਣੇ ਹੀ ਨਹੀਂ ਦਿੱਤਾ ਟਰੱਕ। ਉਹਦੀ ਵਸੋਂ ਇੰਨਾ ਬੁਰਾ ਹਾਲ ਕੀਤਾ ਜੀ ਨਹੀਂ ਟਰੱਕ। ਹਾਂਜੀ, ਹੁਣ ਲੋਡਾਂ ਦਾ ਆਹੀ ਆ, ਸਾਡੇ ਜਿਹੜੇ ਇਮਾਨਦਾਰ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਜੀ, ਸਾਨੂੰ 3-3, 4-4 ਦਿਨ ਬੈਠਣਾ ਪੈ ਰਿਹਾ ਜੀ। ਜੀ। ਬਿਲਕੁਲ ਜੀ, ਇਹ ਸਥਿਤੀ ਤਾਂ ਮਾੜੀ ਆ। ਬਾਕੀ ਜਿਹੜੀ ਟਰੱਕਾਂ ਦੀ ਪ੍ਰਾਈਸ ਦੀ ਗੱਲ ਕੀਤੀ, ਅਮਰੀਕਾ 'ਚ ਵੀ ਇਹੀ ਕੁਝ ਹੋਇਆ ਵੀ 2.5 ਪੌਣੇ $3 ਲੱਖ ਤੱਕ ਜਿਹੜਾ ਟਰੱਕ ਦਾ ਪ੍ਰਾਈਸ ਉਹ ਚਲਾ ਗਿਆ ਸੀਗਾ। ਬਾਕੀ ਭਾਜੀ ਜਿਹੜੀ ਤੁਸੀਂ ਲੋਨ ਦੀ ਗੱਲ ਕਰਦੇ ਸੀ, ਇਹ $60,000 ਸਾਨੂੰ ਦਿੱਤਾ ਸੀ ਨਾ, ਅਸੀਂ ਵੀ ਲਿਆ ਸੀ ਗੌਰਮੈਂਟ ਨੇ। ਇਹ ਇਸ ਸਾਲ ਦੇ ਐਂਡ ਤੇ ਮੋੜਨਾ ਪੈਣਾ ਦਸੰਬਰ ਤੱਕ। ਜੇ ਨਾ ਮੋੜਿਆ ਤੇ ਅਗਲੇ ਸਾਲ 5% ਵਿਆਜ ਲੱਗ ਕੇ ਵਾਪਸ ਲੈਣੇ ਆ ਜੀ ਉਹਨੇ। ਜੀ। ਉਹਦੇ ਚੋਂ ਸਾਨੂੰ $20,000 ਮਾਫ ਕਰਨਾ ਜੀ ਇਹਨਾਂ ਨੇ, ਜੇ ਅਸੀਂ 40 ਇਕੱਠਾ ਮੋੜਤਾ ਜੀ। ਬਾਕੀ ਏਦਾਂ ਵੀ ਚਲੋ, ਹੁਣ ਤੁਹਾਡੇ ਮੁਲਕ ਦੀ ਗੱਲ ਚੱਲਦੀ ਆ ਤੇ ਤੁਹਾਡੇ ਤਾਂ ਉੱਥੇ ਰੀਅਲ ਏਸਟੇਟ ਦਾ ਵੀ ਹਾਲ ਬਹੁਤ ਮਾੜਾ ਆ, ਕਿਉਂਕਿ ਉਹਦੇ ਵੇਰੀਏਬਲ ਇੰਟਰਸਟ ਰੇਟ ਦਾ ਧੂੰਆਂ ਨਿਕਲਿਆ ਪਿਆ ਲੋਕਾਂ ਦਾ ਉੱਧਰ ਵੀ। ਭਾਜੀ ਮੇਰੇ ਦੋਸਤ ਦੀ $2,200 ਪੇਮੈਂਟ ਸੀ ਜੀ, ਜਿਹਦੀ $4,200 ਹੋ ਗਈ ਆ ਜੀ। ਦੇਖੋ। ਹਾਂਜੀ, ਜਿਨ੍ਹਾਂ ਦੀ ਓਪਨ ਮੌਰਗੇਜ ਆ ਜੀ, ਇਹਨਾਂ ਨੇ ਨਾ ਅਸਲ ਵਿੱਚ ਜੀ ਸਾਡੇ ਇੱਥੇ ਸਾਡੇ ਵਰਗੇ ਕੋਈ ਇੱਕ ਘਰ ਆ, ਅਸੀਂ ਇਮਾਨਦਾਰੀ ਨਾਲ ਇੱਕ ਘਰ ਰਹਿ ਕੇ ਬੱਚੇ ਪਾਲ ਕੇ ਰਹਿੰਦੇ ਆ। ਇਹ ਲੋਕਾਂ ਨੇ ਕੀ ਕੀਤਾ, ਜਿਹੜੇ ਸਾਡੇ ਨਾਲ ਹੀ ਟਰੱਕ ਚਲਾਉਂਦੇ ਸੀ, ਇੱਕ ਘਰ ਵੇਚ ਕੇ 2 ਮਿਲੀਅਨ ਦਾ ਉਹ ਚੋਂ 5-5 ਘਰ ਬੁੱਕ ਕਰਾ ਲਿਆ ਜੀ। ਸਾਡੇ ਆਮ ਡਰਾਈਵਰ ਕੋਲ 4-4, 5-5 ਘਰ ਹੈ ਜੀ ਇਕੱਲੇ ਕੋਲ। ਜੀ। ਨਹੀਂ, ਬਿਲਕੁਲ ਜੀ, ਧਿਆਨ ਨਾਲ ਚੱਲਣ ਵਾਲੀ ਲੋੜ ਆ। ਬਾਕੀ ਚਲੋ ਕੋਈ ਨਹੀਂ, ਤਗੜੇ ਰਹੋ ਤੁਸੀਂ। ਸਥਿਤੀ ਤੁਸੀਂ ਬਹੁਤ ਵਧੀਆ ਕਰਦੇ ਆ ਜੀ, ਤੁਸੀਂ ਜਾਗਰਤ ਕਰਦੇ ਜੀ, ਅਸੀਂ ਤੁਹਾਡੇ ਤੋਂ ਬਹੁਤ ਕੁਝ ਸਿੱਖੀਦਾ ਜੀ। ਥੈਂਕ ਯੂ ਜੀ ਭਾਜੀ, ਬਹੁਤ ਵਧੀਆ ਗੱਲਾਂ ਦੱਸਦੇ ਜੀ। ਮਿਹਰਬਾਨੀ ਗੁਰਜੀਤ ਵੀਰ ਜੀ। ਥੈਂਕ ਯੂ ਜੀ। ਥੈਂਕ ਯੂ ਭਾਜੀ। ਸੋ ਜਿਸ ਤਰ੍ਹਾਂ ਰਾਜਕਮਲ ਜੀ ਮੈਂ ਦੱਸਦਾ ਸੀ ਵੀ ਜਿਹੜੀ ਅੱਜ ਖਬਰ ਆਈ ਆ ਬਿਜ਼ਨਸ ਇਨਸਾਈਡਰ ਦੇ ਮੁਤਾਬਕ, ਉਹ ਕਹਿੰਦੇ ਵੀ ਜਿਹੜਾ ਫਰੇਟ ਦਾ ਰਿਸੈਸ਼ਨ ਆ, ਇਹ ਵਰਸ ਹੋਣ ਜਾ ਰਿਹਾ ਹੈਗਾ। ਇਕੋਨਮੀ ਡੀਟੌਕਸਿਸ ਹੋ ਰਹੀ ਹੈਗੀ ਆ ਪੈਂਡੈਮਿਕ ਟਰੱਕਿੰਗ ਬੂਮ ਤੋਂ ਬਾਅਦ। ਜੁਲਾਈ ਦਾ ਜੋ ਨਵਾਂ ਡਾਟਾ ਆਇਆ, ਹੁਣੇ ਆਇਆ ਅੱਜ, ਉਹਦੇ ਮੁਤਾਬਕ ਇਹ ਆ ਵੀ ਜਿਹੜੇ US ਕੈਰੀਅਰਸ ਆ, ਉਹਨਾਂ ਦੀ 15% ਦੇ ਕਰੀਬ ਜਿਹੜੇ ਜੋ ਸਲੋ ਡਾਊਨ ਹੋਇਆ ਰੀਟੇਲ ਡਿਮਾਂਡ ਦੇ ਵਿੱਚ, 15%, ਇਹ ਬਿਗ ਹੁੰਦਾ ਹੈਗਾ। ਅਨਪਲਾਇਮੈਂਟ ਟਰੱਕ ਡਰਾਈਵਰਸ ਦੇ ਵਿੱਚ ਬਹੁਤ ਜ਼ਿਆਦਾ ਵਧੀ ਆ, ਖਾਸ ਕਰਕੇ ਜਦੋਂ ਤੁਸੀਂ ਜੈਲੋ ਦੀ ਜਿਹੜੀ ਟਰੱਕਿੰਗ ਕੰਪਨੀ ਆ, ਉਹਨਾਂ ਨੇ ਜਿਹੜੀ ਬੈਂਕਰਪਸੀ ਫਾਈਲ ਕੀਤੀ ਹੈਗੀ ਆ। ਇਸੇ ਤਰ੍ਹਾਂ ਜਿਹੜਾ ਫਰੇਟ ਦਾ ਰਿਸੈਸ਼ਨ ਆ, ਇਹਦਾ ਸਿਗਨਲ ਮਤਲਬ ਇਹੀ ਆ ਵੀ ਡੀਟੌਕਸ ਫਰੋਮ ਆਰਟੀਫਿਸ਼ੀਅਲ ਡਿਮਾਂਡ ਸਪਾਈਕਸ। ਆਰਟੀਫਿਸ਼ੀਅਲ ਸਪਾਈਕ ਕਰ ਦਿੰਦੇ ਆਪਾਂ ਦੇਖਿਆ ਹੀ ਆ ਪਿਛਲੇ ਸਮੇਂ ਦੇ ਵਿੱਚ। ਰਮਨ ਭਾਜੀ ਹੁਣੀ ਦੱਸਿਆ ਹੀ ਆ ਵੀ ਹੁਣ ਬੈਕ ਟੂ ਸਕੂਲ ਦੀ ਜਿਹੜੀ ਕਿੰਨੀ ਕੁ ਡਿਮਾਂਡ ਹੁੰਦੀ ਆ, ਉਹ ਤੋਂ ਬਾਅਦ ਪਤਾ ਚੱਲੂਗਾ। ਪਰ ਵਾਲ ਸਟਰੀਟ ਜਰਨਲ ਨੇ ਇਹ ਪ੍ਰੈਡਿਕਸ਼ਨ ਪੁੱਲ ਕਰ ਲਈ ਆ ਵੀ ਜਿਹੜਾ ਇੱਕ ਲੂਮਿੰਗ ਇਕਨੋਮਿਕ ਡਾਊਨ ਟਰਨ ਆ, ਇਹ ਇੱਕ ਤਰ੍ਹਾਂ ਨਾਲ ਜਿਹੜਾ ਫਰੇਟ ਦਾ ਰਿਸੈਸ਼ਨ ਆ, ਇਹ ਵਰਸ ਹੁੰਦਾ ਜਾ ਰਿਹਾ ਹੈਗਾ ਆ। ਇਹ ਜੋ ਨਵੀਆਂ ਰਿਪੋਰਟਸ ਆਈਆਂ, ਟ੍ਰੈਂਡ ਦੇ ਵਿੱਚ ਇਹੀ ਆ ਵੀ ਪਹਿਲਾਂ ਜਿਹੜਾ ਸਮਾਲ ਬਿਜ਼ਨਸਿਸ ਨੂੰ ਹਿੱਟ ਕਰ ਰਿਹਾ ਸੀ, ਖਾਸ ਕਰਕੇ ਟਰੱਕਿੰਗ ਦੇ ਵਿੱਚ ਵੀ, ਕਿਉਂਕਿ ਉਹ ਅਫੋਰਡ ਨਹੀਂ ਕਰ ਸਕਦੇ ਸੀ ਫਿਊਲ ਤੇ ਟਰੱਕਿੰਗ ਕਾਸਟ। ਉਹ ਜਿਸ ਤਰ੍ਹਾਂ ਪਹਿਲਾਂ ਕੈਨੇਡਾ ਵਾਲੇ ਭਾਈ ਸਾਹਿਬ ਦੱਸ ਕੇ ਗਏ ਆ ਵੀ ਚਾਹੇ ਉਹ 1 ਪੁਆਇੰਟ ਦੀ ਪ੍ਰਾਈਸ ਸੀ, ਜਾਂ ਉਹਦੀ ਰੀਪੇਅਰ ਦੀ, ਜਾਂ ਟਾਇਰਾਂ ਦੀ, ਜਾਂ ਕੁਛ ਵੀ, ਤੇ ਨਾਲ ਫਿਊਲ ਦੀ। ਪਰ ਹੁਣ ਉਹੀ ਕੁਝ ਵੱਡੀਆਂ ਕੰਪਨੀਆਂ ਜਿਹੜੀਆਂ ਲਾਰਜ ਫਰਮਸ ਆ, ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਇਹ ਅਸਰ ਪੈਣਾ ਇਹਦਾ ਸ਼ੁਰੂ ਹੋ ਗਿਆ ਹੈਗਾ। ਤੇ ਜਿਹੜੀ ਜੈਲੋ ਕੰਪਨੀ ਆ, ਉਹ ਤੁਹਾਨੂੰ ਪਤਾ ਹੀ ਹੈਗਾ
ਸੋ ਸਭ ਤੋਂ ਮੈਕਸਿਮਮ 4 ਜੁਲਾਈ ਨੂੰ ਜਿਹੜਾ ਹੁੰਦਾ ਆ ਵੀ ਐਮਾਜ਼ੋਨ ਦਾ ਪ੍ਰਾਈਮ ਡੇ ਸੀ, ਉਸ ਟਾਈਮ ਸੇਲ ਹੋਈ ਆ, ਉਹਦੇ ਨਾਲ ਨੈਚੁਰਲੀ ਟਰੱਕਿੰਗ ਦੀ ਡਿਮਾਂਡ ਵੀ ਬਹੁਤ ਗਈ ਹੈ। ਹੁੰਦੀ ਆ, ਉਹ ਤੋਂ ਜਿਹੜਾ ਡਾਊਨ ਟਰਨ ਜਿਹੜਾ ਹੁੰਦਾ ਸ਼ੁਰੂ ਹੋ ਗਿਆ ਹੈਗਾ। ਜੇ ਨਵੇਂ ਕੈਰੀਅਰ ਦੀ ਗੱਲ ਕਰਦੇ ਜਾਈਏ, ਪਿਛਲੇ ਸਾਲ ਦੇ ਮੁਤਾਬਕ ਨਵੇਂ ਕੈਰੀਅਰ ਸਿਰਫ 7% ਇਸ 1 ਸਾਲ 'ਚ ਹੋਏ ਆ, ਪਰ ਜੇ ਈਅਰ ਟੂ ਡੇਟ ਦੇਖਿਆ ਜਾਵੇ ਇਹ 29% ਲੋਅਰ ਆ ਪਿਛਲੇ ਸਾਲ ਨਾਲੋਂ। ਸੋ ਹਜ਼ਾਰਾਂ ਦੀ ਗਿਣਤੀ 'ਚ ਅਮਰੀਕਾ ਦੇ ਵਿੱਚ ਛੋਟੀਆਂ ਜਿਹੜੀਆਂ ਟਰੱਕਿੰਗ ਕੰਪਨੀਆਂ ਆ ਉਹ ਆਲਰੇਡੀ ਸ਼ਟ ਡਾਊਨ ਹੋ ਗਈਆਂ ਹੈਗੀਆਂ। ਤੇ ਹਰਜੋਤ ਸਿੰਘ ਜੀ ਆਪਣੇ ਨਾਲ ਰਮਨ ਜੀ ਹੋਰ ਕਾਲਰ ਵੀ ਜਿਹੜੇ ਜੁੜ ਰਹੇ ਆ, ਆਪਾਂ ਇਸ ਦੇ ਉੱਤੇ ਡਿਸਕਸ ਅੱਗੇ ਕਰਦੇ ਹਾਂ। ਤੇ ਸਰੋਤੇ ਤੁਸੀਂ ਵੀ ਕਾਲ ਕਰਕੇ ਜੇ ਆਪਣੇ ਵਿਚਾਰ ਇੰਡਸਟਰੀ ਨੂੰ ਲੈ ਕੇ ਜਾਂ ਜੋ ਕੁਝ ਚੱਲ ਰਿਹਾ ਉਸ ਬਾਰੇ ਗੱਲ ਕਰਨਾ ਚਾਹੁੰਦੇ ਆ, ਨੰਬਰ ਹੈ 408 272 5200। ਅਮਰੀਕ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ।